UK must be ready to fight war in 3 years, says army head. ਉਹਨਾਂ ਨੇ ਕਿਹਾ ਜੀ ਇਹ ਇਨਐਵਿਟੇਬਲ ਨਹੀਂ ਹੈਗੀ, ਇਨਐਵਿਟੇਬਲ ਹੁੰਦਾ ਵੀ ਹੋਣੀ ਨਹੀਂ, ਇਹ ਨਹੀਂ ਹੈ। ਉਹਨੇ ਕਿਹਾ ਵੀ 3 ਸਾਲ ਦੇ ਵਿੱਚ ਇਹ ਕ੍ਰਾਈਸਿਸ 'ਚ ਅਸੀਂ ਜਾਵਾਂਗੇ ਔਰ ਇਹਦੇ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਦੇ ਵਿੱਚ ਰੂਸ ਕਮਜ਼ੋਰ ਹੋਇਆ ਹੈ, ਉਹ ਹੋਰ ਵੀ ਕਮਜ਼ੋਰ ਹੋ ਸਕਦਾ ਹੈ ਔਰ ਕਮਜ਼ੋਰ ਰੂਸ ਬੜਾ ਖਤਰਨਾਕ ਹੋਏਗਾ ਔਰ ਉਹ ਕੁਛ ਨਾ ਕੋਈ ਬਦਲਾ ਲੈਣਾ ਚਾਹੇਗਾ ਕਿਉਂਕਿ ਅਸੀਂ ਵੀ ਯੂਕਰੇਨ ਨੂੰ ਖੜਾ ਕੀਤਾ ਹੈ ਰੂਸ ਦੇ ਖਿਲਾਫ। ਹੋ ਸਕਦਾ ਟਰੰਪ ਇੱਕ ਦਿਨ ਦੇ ਵਿੱਚ ਪੀਸ ਕਰਾ ਦੇ ਜਿਵੇਂ ਉਹਦਾ ਦਾਅਵਾ ਵੀ ਹੈ, ਪਰ ਉਹਨਾਂ ਕਿਹਾ ਵੀ ਇਹਦਾ ਮਤਲਬ ਇਹ ਹੋਏਗਾ ਵੀ ਜਿਹੜੀ ਟੈਰੀਟਰੀ ਯੂਕਰੇਨ ਦੀ ਰਸ਼ੀਆ ਨੇ ਹੜੱਪੀ ਹੋਈ ਹੈ ਉਹ ਉਹਦੇ ਕੋਲ ਹੀ ਰਹੇਗੀ, ਇਹ ਸਾਨੂੰ ਮਨਜ਼ੂਰ ਨਹੀਂ ਹੋਗਾ। ਜਿਹੜਾ ਚੀਨ ਹੈ ਉਹਨੇ ਤਾਈਵਾਨ ਨੂੰ ਲੈਣਾ ਹੀ ਲੈਣਾ, ਜਿਹੜੀ ਉਹਦੀ ਇੰਟੈਂਟ ਹੈ ਔਰ ਈਰਾਨ ਦਾ ਜਿਹੜਾ ਐਂਬੀਸ਼ਨ ਹੈ ਨਿਊਕਲੀਅਰ ਵੈਪਨਸ ਦਾ ਉਹ ਵੀ ਮੰਤਕੀ ਅੰਜਾਮ ਤੱਕ ਪਹੁੰਚਣਾ ਹੀ ਪਹੁੰਚਣਾ ਔਰ ਇਹ ਸਾਰੇ ਜਿਹੜੇ ਅਗਲੇ 3 ਸਾਲ ਨੇ ਉਹਦੇ 'ਚ ਇਹ ਮਿਊਚੁਅਲ ਜਿਹੜੀ ਹੈ ਇਹ ਜੇ ਅਸੀਂ ਇਸ ਨੂੰ ਨਾ ਸਮਝਿਆ ਤੇ ਇਹ ਵੱਡੇ ਖਤਰੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਨਵੇਂ ਬਣੇ ਫੌਜੀ ਮੁਖੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਯੂਕੇ ਦੀ ਫੌਜ ਨੂੰ 3 ਸਾਲਾਂ ਦੇ ਵਿੱਚ ਹੋਣ ਵਾਲੀ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਲਈ ਉਹਨਾਂ ਨੇ ਰੂਸ, ਈਰਾਨ, ਚੀਨ ਆਦਿ ਦੀ ਵੱਧਦੀ ਤਾਕਤ ਦਾ ਜ਼ਿਕਰ ਕੀਤਾ ਹੈ, ਪਰ ਇਹ ਬਿਆਨ ਬਦਲ ਰਹੇ ਨਵੇਂ ਸਮੀਕਰਨਾਂ ਅਤੇ ਬਦਲਦੀ ਜੀਓਪੋਲਿਟਿਕਸ ਦੀ ਨਿਸ਼ਾਨਦੇਹੀ ਕਰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬੇਸ਼ੱਕ 8000 ਸਾਲ ਦੀ ਹਿਊਮਨ ਹਿਸਟਰੀ ਦੇ ਵਿੱਚ ਕਈ ਐਮਪਾਇਰ ਆਏ, ਕਈ ਗਏ ਔਰ ਲੇਟੈਸਟ ਜਿਹੜਾ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਸ ਦਾ ਪ੍ਰਭਾਵ ਘਟਿਆ ਉਹ ਬ੍ਰਿਟਿਸ਼ ਐਮਪਾਇਰ ਹੈ ਔਰ ਜ਼ਾਹਰ ਹੈ ਫਿਰ ਸੋਵੀਅਤ ਯੂਨੀਅਨ ਔਰ ਅਮਰੀਕਾ ਐਜ਼ ਏ ਪਾਵਰਜ਼ ਉਭਰੇ ਔਰ ਹੌਲੀ ਸੋਵੀਅਤ ਯੂਨੀਅਨ ਰਸ਼ੀਆ ਦੀ ਫਾਰਮ 'ਚ ਤੱਕ ਪਹੁੰਚ ਗਿਆ। ਅਮਰੀਕਾ ਅੱਜ ਵੀ ਇੱਕ ਸੁਪਰ ਪਾਵਰ ਹੈ। ਪਰ ਇੱਕ ਗੱਲ ਜਿਹੜੀ ਬ੍ਰਿਟਿਸ਼ ਸੁਸਾਇਟੀ ਜਾਂ ਉਹਨਾਂ ਦੇ ਸਿਸਟਮ 'ਚੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਵਿੱਚ ਵਿਜ਼ਡਮ ਜਾਂ ਦੁਨੀਆ ਦੇ ਵਿੱਚ ਕੀ ਚੇਂਜ ਕਿੱਧਰ ਨੂੰ ਹੋਣ ਜਾ ਰਹੀ ਹੈ ਔਰ ਉਹ ਸਾਰੇ ਕਿਉਂਕਿ ਅੱਜ ਵੀ ਤੁਸੀਂ ਦੇਖੋ ਜਿਹੜਾ ਖੁਦ ਜਿਹੜਾ ਰੀਅਲ ਬ੍ਰਿਟਨ ਉਹ ਕਿੰਨਾ ਕੁ ਉਹ ਤਾਂ ਉਹਨਾਂ ਨੇ ਆਇਰਲੈਂਡ, ਸਕਾਟਲੈਂਡ ਉਹ ਵੀ ਦੱਬ ਕੇ ਉਹ ਈਵਨ ਉਹਨੂੰ ਵੀ ਮਿਲਾ ਕੇ ਯੂਕੇ ਜਿਹੜਾ ਉਹ ਕਿੰਨਾ ਕੁ ਬਣਦਾ ਪਰ ਉਹਨਾਂ ਨੇ ਉਸ ਪੀਰੀਅਡ ਦੇ ਵਿੱਚ 18ਵੀਂ 19ਵੀਂ ਸਦੀ ਜਦੋਂ ਅਜੇ ਇਸ ਕਿਸਮ ਦੀ ਟੈਕਨੋਲੋਜੀ ਡਿਵੈਲਪ ਨਹੀਂ ਸੀ, ਲਗਭਗ ਅੱਧੀ ਦੁਨੀਆ ਦੇ ਉੱਤੇ ਰਾਜ ਕੀਤਾ ਜਿਨ੍ਹਾਂ ਦੇ ਰਾਜ ਸੂਰਜ ਛੁਪਦਾ ਨਹੀਂ ਇਹ ਕਿਹਾ ਜਾਂਦਾ ਸੀ। ਉਹ ਬੇਸ਼ੱਕ ਉਹਨਾਂ ਨੂੰ ਜਿਵੇਂ ਆਈ.ਕੇ. ਗੁਜਰਾਲ ਜਦੋਂ 1997 'ਚ ਪ੍ਰਾਈਮ ਮਿਨਿਸਟਰ ਬਣਿਆ ਅਤੇ ਕਿਸੇ ਪ੍ਰਾਈਵੇਟ ਕਨਵਰਸੇਸ਼ਨ 'ਚ ਯੂਕੇ ਦੇ ਕਿਸੇ ਦਾ ਇਤਰਾਜ਼ ਬਾਰੇ ਉਹਨੇ ਕਿਹਾ ਜੀ ਯੂਕੇ ਇਜ਼ ਏ 3rd ਰੇਟ ਪਾਵਰ। ਪਰ ਅੱਜ ਵੀ ਜਿੱਥੋਂ ਤੱਕ ਜੋ ਤਬਦੀਲੀ ਹੋਏਗੀ ਹੋਣ ਜਾ ਰਹੀ ਹੈ ਉਹਨੂੰ ਪਹਿਲਾਂ ਸਮੈਲ ਕਰਨਾ ਆਪਣੇ ਆਪ ਨੂੰ ਹਾਲਾਂ ਅਮਰੀਕਾ ਦੇ ਨਾਲ ਹੀ ਰਲ ਕੇ ਜੋ ਹੈ ਯੂਕੇ ਕਰਦਾ ਪਰ ਅੱਜ ਮੈਂ ਜਦੋਂ ਉਹਨਾਂ ਦਾ ਜਿਹੜਾ ਨਵਾਂ ਆਰਮੀ ਚੀਫ ਜਨਰਲ ਸਰ ਰੋਨਾਲਡ ਵਾਲਕਰ ਬਣੇ ਨੇ ਔਰ ਪਹਿਲੀ ਸਪੀਚ ਉਹਨਾਂ ਦੀ ਆਈ ਕਿਤੇ ਔਰ BBC ਜਿਹੜੀ ਸਮਾਈ ਗਵਰਨਮੈਂਟ ਅਦਾਰਾ ਹੀ ਹੈ, ਬਹੁਤ ਸਾਰੀ ਫੰਡਿੰਗ ਯੂਕੇ ਗਵਰਨਮੈਂਟ ਵੱਲੋਂ ਹੁੰਦੀ ਹੈ BBC ਨੂੰ, ਉਹਨਾਂ ਦੀ ਮੈਂ ਹੈਡਲਾਈਨ ਦੇਖੀ ਤੇ ਮੈਂ ਇੱਕਦਮ ਰੁਕਿਆ ਔਰ ਫਿਰ ਮੈਂ ਸੋਚਣਾ ਸ਼ੁਰੂ ਕੀਤਾ ਵੀ ਅਸੀਂ ਜੀਓਪੋਲਿਟਿਕਸ ਦੀ ਤਬਦੀਲੀ ਦੀ ਗੱਲ ਕਰਦੇ ਹਾਂ, ਨਿਊ ਮੈਪ ਮੇਕਿੰਗ ਦੀ ਗੱਲ ਕਰਦੇ ਹਾਂ। ਕੋਈ ਇੱਕ ਤਬਕਾ ਸਮਝਦਾ ਵੀ ਅਸੀਂ ਡੇ ਡਰੀਮਿੰਗ ਕਰਦੇ ਹਾਂ ਕਿ ਜੀ ਇੱਥੇ ਕੁਛ ਨਹੀਂ ਹੋਣ ਜਾ ਰਿਹਾ, ਹੁਣ ਸਾਰੇ ਨਿਊਕਲੀਅਰ ਪਾਵਰਸ ਬਣ ਚੁੱਕੇ ਨੇ ਔਰ ਇਸ ਲਈ ਠੱਕ ਰਹਿ ਗਈ, ਉਹ ਭਾਵੇਂ ਯੂਕਰੇਨ 'ਚ ਹੈ ਜਾਂ ਗਜ਼ਾ 'ਚ ਹੈ ਔਰ ਇਸ ਤੋਂ ਬਿਯੋਂਡ ਕੁਛ ਨਹੀਂ ਹੋਣਾ, ਇਹਨੂੰ ਹੀ ਸਟੇਬਲ ਰੱਖਣਾ। ਹੁਣ ਜਿਹੜੀ ਈਵਨ ਜਨਰਲ ਰੋਨਾਲਡ ਵਾਕਰ ਦਾ ਫਸਟ ਜਿਹੜਾ ਬਿਆਨ ਹੈ ਉਸ ਦੀ ਹੈਡਲਾਈਨ BBC ਨੇ ਲਾਈ, UK must be ready to fight war in 3 years, says army head। 3 ਸਾਲ ਜਦੋਂ ਤੁਸੀਂ 3 ਸਾਲ ਕਹਿ ਰਹੇ ਹੋ ਮੇਰਾ ਤਾਂ ਇੱਕਦਮ ਧਿਆਨ ਗਿਆ ਕਿ ਵੀ ਇੱਧਰ ਜੇ ਟਰੰਪ ਈਰਾ ਸ਼ੁਰੂ ਹੋ ਜਾਂਦਾ ਹੈ ਤੇ ਇਹਦਾ ਮਤਲਬ ਟਰੰਪ ਈਰਾ ਦੇ ਵਿੱਚ ਇੱਕ ਪਾਸੇ ਤਾਂ ਅਸੀਂ ਸਮਝਦੇ ਹਾਂ ਕਿ ਵੀ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਨੇ ਅਫਗਾਨਿਸਤਾਨ ਦੀ ਨੈਟੋ ਵਾਰ ਦਾ ਐਂਡ ਕੀਤਾ, ਸਮਝੌਤਾ ਕੀਤਾ ਤਾਲਿਬਾਨ ਨਾਲ ਔਰ ਇਰਾਕ 'ਚੋਂ ਵੀ ਫੌਜ ਕੱਢੀ, ਨਾਰਥ ਕੋਰੀਆ ਨੂੰ ਵੀ ਸ਼ਾਂਤ ਰੱਖੇ। ਦਾ ਮਤਲਬ ਇਹ ਹੈ ਕਿ ਵੀ ਇਹ ਕਿਸ ਕਿਸਮ ਦੇ ਲੋਕ ਜਿਹੜੇ ਨੇ ਔਰ ਐਸਾ ਯੂਰਪ ਦੇ ਵਿੱਚ UK ਜਿਹੜਾ ਕਿ
ਜ਼ਾਹਰ ਹੈ ਨੈਟੋ ਨੂੰ ਲੀਡ ਤਾਂ ਬਲੈਸਿੰਗ ਅਮਰੀਕਾ ਦੀ ਹੈ, ਪੈਸਾ ਵੀ ਅਮਰੀਕਾ ਦਾ ਹੈ, ਪਰ ਲੀਡ ਫੋਰਸ ਤਾਂ UK, ਫਰਾਂਸ, ਜਰਮਨੀ ਹੈ। ਔਰ ਇੱਕ ਪਾਸੇ ਅਸੀਂ ਯੂਰਪ ਦੇ ਵਿੱਚ ਰਾਈਟ ਵਿੰਗ ਥਾਟ ਦਾ ਰਾਈਜ਼ ਦੇਖਦੇ ਹਾਂ। ਔਰ ਇਹਦਾ ਕੀ ਲੌਜਿਕ ਉਹਨੇ ਦਿੱਤਾ ਔਰ ਉਹਦੇ 'ਚ ਉਹਨੇ ਰਾਦਰੇ ਕਿਹਾ ਕਿ ਵੀ ਅਸੀਂ ਜਿਹੜੀ ਸਾਡੀ ਲਗਭਗ 75,000 ਦੀ ਸਾਡੀ ਫੌਜ ਹੈ ਇਸ ਵੇਲੇ, ਦੇਰ ਆਰ ਰੈਗੂਲਰ 75,325 ਮੈਂਬਰ UK ਰੈਗੂਲਰ ਆਰਮਡ ਫੋਰਸਿਸ ਦੇ, ਜਿਨ੍ਹਾਂ ਦੇ ਵਿੱਚ ਕੁਝ ਗੁਰਖਾ ਔਰ ਵਲੰਟੀਅਰ ਵੀ ਸ਼ਾਮਲ ਨੇ। ਔਰ ਅਸੀਂ ਇਸ ਨੂੰ ਜਿਹੜਾ ਇਸ ਦਾ ਨੰਬਰ ਵੀ ਵਧਾਵਾਂਗੇ, ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਅਸੀਂ ਇਹਨੂੰ ਅਪ ਟੂ ਦਾ ਮਾਰਕ ਕਰਾਂਗੇ। ਔਰ ਦੂਸਰਾ, ਪਰ ਮੈਂ ਇਹਦਾ ਲੌਜਿਕ ਸਮਝਣ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਉਹਨੇ ਇਹੀ ਨਹੀਂ ਕਿਹਾ ਵੀ ਇਹ 3 ਸਾਲ ਦੇ ਵਿੱਚ UK ਜਿਹੜਾ ਇੱਕ ਜੰਗ ਲੜੇਗਾ। ਉਹਨੇ ਕਿਹਾ ਵਾਰ ਵਾਜ਼ ਨਾਟ ਇਨਐਵਿਟੇਬਲ ਐਂਡ ਦਾ ਆਰਮੀ ਹੈਡ ਜਸਟ ਇਨਫ ਟਾਈਮ ਟੂ ਪ੍ਰੀਪੇਅਰ ਇਟਸੈਲਫ ਟੂ ਅਵੋਇਡ। ਉਹਨਾਂ ਨੇ ਕਿਹਾ ਜੀ ਇਹ ਇਨਐਵਿਟੇਬਲ ਨਹੀਂ ਹੈਗੀ, ਇਨਐਵਿਟੇਬਲ ਹੁੰਦਾ ਵੀ ਹੋਣੀ ਨਹੀਂ, ਇਹ ਨਹੀਂ ਹੈ। ਉਹਨੇ ਕਿਹਾ ਵੀ 3 ਸਾਲ ਦੇ ਵਿੱਚ ਇਹ ਕ੍ਰਾਈਸਿਸ 'ਚ ਅਸੀਂ ਜਾਵਾਂਗੇ ਔਰ ਇਹਦੇ ਲਈ ਸਾਨੂੰ ਹੁਣ ਤੋਂ ਹੀ ਤਿਆਰੀ ਕਰਨ ਦੀ ਲੋੜ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਹੈ, ਉਹਨਾਂ ਨੇ ਕਿਹਾ ਵੀ ਐਕਸਿਸ ਆਫ ਅਪਹੀਵਲ। ਉਹ ਕੀ ਨੇ? ਅਮੰਗ ਦਾ ਕੀ ਥ੍ਰੈਟਸ ਜਿਹੜੀਆਂ ਉਹਨਾਂ ਨੇ ਕਿਹਾ ਜਿਹੜੀਆਂ UK ਫੇਸ ਕਰ ਰਿਹਾ ਹੈ, ਉਹਨਾਂ ਦੇ ਵਿੱਚ ਐਂਗਰਡ ਰਸ਼ੀਆ, ਐਂਗਰਡ ਲਫ਼ਜ਼ ਇਸਤੇਮਾਲ ਕੀਤਾ ਕਿ ਬੇਸ਼ੱਕ ਰੂਸ ਨਾਲ ਠੁਕ ਕਰਕੇ ਜਿਹੜਾ ਉਹ ਲਿਮਿਟ ਕਰ ਦਿੱਤਾ ਗਿਆ ਹੈ, ਸ਼ਾਇਦ ਅੱਗੇ ਨਾ ਜਾ ਸਕੇ, ਪਰ ਉਹਦਾ ਜਿਹੜਾ ਗੁੱਸਾ ਹੈ ਉਹ ਕਿਤੇ ਨਾ ਕਿਤੇ ਨਿਕਲੇਗਾ, ਵਿਚ ਕੁਡ ਸੀਕ ਰੈਟਰੀਬਿਊਸ਼ਨ ਅਗੇਂਸਟ ਦਾ ਵੈਸਟ ਫॉर ਸਪੋਰਟਿੰਗ ਯੂਕਰੇਨ, ਕਿ ਰੂਸ 'ਚ ਬਦਲਾ ਲਾਊ ਮੋਡ ਦੇ ਵਿੱਚ ਆਏਗਾ। ਔਰ ਰਿਗਾਰਡਲੈਸ ਆਫ ਹੂ ਵਿਨਸ ਦਾ ਵਾਰ, ਰਸ਼ੀਆ ਜਿੱਤਦਾ ਜਾਂ ਯੂਕਰੇਨ ਫਾਈਨਲੀ ਆਪਣਾ ਲੈਂਦਾ ਹੈ ਇਸ। ਔਰ ਇਹੀ ਇੱਕ ਫੀਅਰ ਜਿਹੜਾ ਇਨਫੈਕਟ ਜ਼ੈਲੈਂਸਕੀ ਨੇ ਵੀ ਔਰ ਜਿਹੜੇ ਉਹਨਾਂ ਦੇ ਹੋਰ ਯੂਕਰੇਨੀਅਨ ਨੇ ਕਿ ਜੇ ਟਰੰਪ ਆਉਂਦਾ ਹੈ, ਉਹਨਾਂ ਨੇ ਕਿਹਾ ਹੋ ਸਕਦਾ ਟਰੰਪ ਇੱਕ ਦਿਨ ਦੇ ਵਿੱਚ ਪੀਸ ਕਰਾ ਦੇ, ਜਿਵੇਂ ਉਹਦਾ ਦਾਅਵਾ ਵੀ ਹੈ। ਪਰ ਉਹਨਾਂ ਕਿਹਾ ਵੀ ਇਹਦਾ ਮਤਲਬ ਇਹ ਹੋਏਗਾ ਵੀ ਜਿਹੜੀ ਟੈਰੀਟਰੀ ਯੂਕਰੇਨ ਦੀ ਰਸ਼ੀਆ ਨੇ ਹੜੱਪੀ ਹੋਈ ਹੈ ਉਹ ਉਹਦੇ ਕੋਲ ਹੀ ਰਹੇਗੀ, ਇਹ ਸਾਨੂੰ ਮਨਜ਼ੂਰ ਨਹੀਂ ਹੋਗਾ। ਹਾਲਾਂਕਿ ਇਹ ਈਜ਼ੀ ਨਹੀਂ ਹੋਣਾ ਦੋਨੋਂ ਪਾਸਿਓਂ, ਪਰ ਇਹ ਜਿਹੜਾ ਆਰਮੀ ਚੀਫ ਹੈ UK ਦਾ, ਇਹ ਕਹਿ ਰਿਹਾ ਕਿ ਉਹਨੇ ਕਿਹਾ ਵੀ ਇਹ ਮੈਟਰ ਨਹੀਂ ਕਰਦਾ ਵੀ ਕਿਵੇਂ ਐਂਡ ਹੁੰਦੀ ਹੈ। ਉਹਨਾਂ ਨੇ ਕਿਹਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਾਰੇ ਦੇ ਵਿੱਚ ਰੂਸ ਕਮਜ਼ੋਰ ਹੋਇਆ ਹੈ, ਉਹ ਹੋਰ ਵੀ ਕਮਜ਼ੋਰ ਹੋ ਸਕਦਾ ਹੈ ਔਰ ਕਮਜ਼ੋਰ ਰੂਸ ਬੜਾ ਖਤਰਨਾਕ ਹੋਏਗਾ ਔਰ ਉਹ ਕੁਛ ਨਾ ਕੋਈ ਬਦਲਾ ਲੈਣਾ ਚਾਹੇਗਾ, ਕਿਉਂਕਿ ਅਸੀਂ ਵੀ ਯੂਕਰੇਨ ਨੂੰ ਖੜਾ ਕੀਤਾ ਹੈ ਰੂਸ ਦੇ ਖਿਲਾਫ। ਫਿਰ ਸੈਕੰਡ ਉਹਨੇ ਕਿਹਾ ਵੀ ਇਹ ਜਿਹੜਾ ਚੀਨ ਹੈ ਉਹਨੇ ਤਾਈਵਾਨ ਨੂੰ ਲੈਣਾ ਹੀ ਲੈਣਾ, ਜਿਹੜੀ ਉਹਦੀ ਇੰਟੈਂਟ ਹੈ। ਔਰ ਈਰਾਨ ਦਾ ਜਿਹੜਾ ਐਂਬੀਸ਼ਨ ਹੈ ਨਿਊਕਲੀਅਰ ਵੈਪਨਸ ਦਾ, ਉਹ ਵੀ ਮੰਤਕੀ ਅੰਜਾਮ ਤੱਕ ਪਹੁੰਚਣਾ ਹੀ ਪਹੁੰਚਣਾ। ਔਰ ਇਹ ਸਾਰੇ ਜਿਹੜੇ ਅਗਲੇ 3 ਸਾਲ ਨੇ ਉਹਦੇ 'ਚ ਇਹ ਮਿਊਚੁਅਲ ਜਿਹੜੀ ਹੈ, ਇਹ ਜੇ ਅਸੀਂ ਇਸ ਨੂੰ ਨਾ ਸਮਝਿਆ ਤੇ ਇਹ ਵੱਡੇ ਖਤਰੇ ਨੇ। ਫਿਰ ਉਹਨੇ ਕਿਹਾ ਜੀ ਅਸੀਂ ਜਿਹੜਾ ਉਹ ਮੀਡੀਅਮ ਸਾਈਜ਼ ਸਾਡੀ ਆਰਮੀ ਹੈ, 70,000 ਸਾਡੇ ਰੈਗੂਲਰ ਟਰੂਪ ਨੇ, ਪਰ ਅਸੀਂ ਇਹਨੂੰ ਕੁਇਕਲੀ ਮਾਡਰਨਾਈਜ਼ ਕਰਾਂਗੇ। ਟੈਕਨੋਲੋਜੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਫਾਇਰ ਪਾਵਰ, ਗਿਣਤੀ ਬਹੁਤੀ ਵਧਾਉਣ ਦੇ ਨਾਲ ਨਹੀਂ ਹੈ, ਅਸੀਂ ਇਹਨੂੰ ਵੈਲ ਇਕਵਿਪ ਕਰਾਂਗੇ ਹਰ ਲਿਹਾਜ਼ ਦੇ ਨਾਲ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਹੁਣ ਸਾਡੇ ਲਈ ਇਹ ਯੂਕਰੇਨ ਦੀ ਜੰਗ 'ਚੋਂ ਸਬਕ ਸਿੱਖਣਾ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ। ਔਰ ਇਹ ਰੂਟ ਐਂਡ ਬ੍ਰਾਂਚ ਡਿਫੈਂਸ ਰਿਵਿਊ ਨੂੰ ਉਹਦਾ ਉਹਨੇ ਨਾਂ ਦਿੱਤਾ ਹੈ। ਔਰ ਬਾਕੀ ਡਿਟੇਲਸ ਤਾਂ ਟੈਕਨੀਕਲ ਨੇ ਕਿ ਵੀ ਇਹ ਜਿਹੜਾ ਮੈਂਬਰਸ ਜਿਹੜੇ ਨੇ ਨੈਟੋ ਮਿਲਟਰੀ ਅਲਾਇੰਸ ਦੇ, ਉਹਨਾਂ ਨੇ ਆਲਰੇਡੀ 2% ਦੀ GDP ਡਿਫੈਂਸ ਦੇ ਉੱਤੇ ਜਿਹੜਾ ਉਹ 2024 'ਚ ਖਰਚਣ ਦਾ ਜਿਹੜਾ ਐਲਾਨ ਕੀਤਾ। ਔਰ ਪਰ ਉਹਨੇ ਕਿਹਾ ਜੀ ਸਾਰੇ ਜਿਹੜੇ ਨੇ ਇਸ ਦੇ ਉੱਤੇ ਸ਼ਾਇਦ ਉਹ ਸਟਿਕ ਨਾ ਕਰਨ। ਸੋ ਮੈਨੂੰ ਇਹ ਲੱਗਦਾ ਵੀ ਜੇ ਦੇਖੋ ਜਿਹੜੀਆਂ ਪਹਿਲੀਆਂ 2 ਵਰਲਡ ਵਾਰਸ ਨੇ ਉਹ ਕੋਈ ਏਸ਼ੀਆ ਜਾਂ ਸਾਊਥ ਅਮਰੀਕਾ ਜਾਂ ਅਫਰੀਕਾ 'ਚੋਂ ਤਾਂ ਨਹੀਂ ਸ਼ੁਰੂ ਹੋਈਆਂ, ਯੂਰਪ 'ਚੋਂ ਹੀ ਹੋਈਆਂ। ਤੇ ਜੇ ਫੌਜੀ ਚੀਫ 3 ਸਾਲ ਦਾ ਇਹ ਦੇ ਰਿਹਾ ਕਿ ਵੀ ਅਸੀਂ ਜਿਹੜਾ ਹੈ ਉਹ ਇਨਐਵਿਟੇਬਲ ਨਹੀਂ ਹੈਗੀ ਜੰਗ, ਔਰ ਅਗਲੇ 3 ਸਾਲ 'ਚ ਅਸੀਂ ਜੰਗ 'ਚ ਜਿਹੜੇ ਉਹਨਾਂ ਨੇ 3 ਐਕਸਸ ਜਿਹਨੂੰ ਉਹਨਾਂ ਨੇ ਅਪਹੀਵਲ ਐਕਸਸ ਕਿਹਾ ਬਿਆਨੇ ਨੇ। ਤੇ ਹੁਣ ਇਹਦੇ 'ਚੋਂ ਇੱਕ ਪੋਜ਼ਿਟਿਵਿਟੀ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਹੜੀ ਬਦਲਦੀ ਜੀਓ ਪੋਲਿਟਿਕਸ ਹੈ, ਕਿਉਂਕਿ ਚਾਈਨਾ ਹੁਣ ਜਿਸ ਰਸ਼ੀਆ ਨੂੰ ਐਂਗਰਡ ਰਸ਼ੀਆ ਕਹਿ ਰਿਹਾ ਉਹ ਰਸ਼ੀਆ ਚਾਈਨਾ ਦੇ ਗੋਡੀ ਲੱਗਾ ਬਿਲਕੁਲ। ਤੇ ਉਸ ਚਾਈਨਾ ਨੂੰ ਕਿਵੇਂ ਜਿਹੜਾ ਉਹ ਕਾਊਂਟਰ ਕਰਨ ਦੇ ਲਈ ਇੱਕ ਪਾਸੇ ਇੰਡੀਆ ਅਮਰੀਕਾ ਦੀ ਕੱਛ 'ਚ ਵੜਿਆ, ਦੂਸਰੇ ਪਾਸੇ ਜਾ ਕੇ
ਰੂਸਮ ਸ਼ਰਣਮ ਗੱਛਾਮੀ ਹੋਇਆ। ਸੋ ਮਤਲਬ ਇਹ ਹੈ ਵੀ ਇਹ ਜਿਹੜਾ ਸਾਡਾ ਜੀਓ ਪੋਲੀਟੀਕਲ ਚੇਂਜਸ ਆਉਣ ਵਾਲੇ ਦੀ ਅਸੀਂ ਗੱਲ ਕਰਦੇ ਹਾਂ, ਉਹਦਾ ਕੰਕਰੀਟ ਸੋਲਿਡ ਠੋਸ ਆਧਾਰ ਹੈ। ਔਰ ਇਸ ਗੱਲ ਨੂੰ ਈਵਨ ਯੂਕੇ ਦਾ ਆਰਮੀ ਚੀਫ ਕਹਿ ਰਿਹਾ ਕਿ ਅਗਲੇ 3 ਸਾਲ 'ਚ ਨਵੀਆਂ ਤਬਦੀਲੀਆਂ ਜਿਹਦੇ 'ਚੋਂ ਫਿਰ ਨਵੀਂ ਮੈਪ ਮੇਕਿੰਗ ਵੀ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।